ਦੁੱਖ ਇਸ ਗੱਲ ਦਾ ਨਹੀਂ ਕਿ ਪੰਜਾਬ ਦੀ ਵੰਡ ਦੇ ਉੱਤੇ ਬਹੁਤ ਸਾਰੀਆਂ ਸਿਆਸੀ ਜਮਾਤਾਂ ਜਿਹੜੀਆਂ ਨੇ ਉਹ ਇਸ ਵੇਲੇ ਮੁਤਫਿਕ ਹੋ ਕੇ ਇੱਕ ਪੇਜ ਦੇ ਉੱਤੇ ਹੋ ਕੇ ਤੇ ਐਗਰੀ ਕੀਤੀ ਬੈਠੀਆਂ ਨੇ, ਪੰਜਾਬ ਦੀ ਵੰਡ ਨੂੰ ਐਕਸੈਪਟ ਕੀਤੀ ਬੈਠੀਆਂ ਨੇ। ਅਫਸੋਸ ਇਸ ਗੱਲ ਦਾ ਹੈ ਜ਼ਰੂਰ, ਲੇਕਿਨ ਇਤਨਾ ਅਫਸੋਸ ਨਹੀਂ, ਸਭ ਤੋਂ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਉਹਨਾਂ ਦੇ ਖਿਲਾਫ ਹੁਣ ਤਾਈਂ ਪੰਜਾਬੀ ਅਗਰ ਵੇਖਿਆ ਜਾਵੇ ਤਾਂ ਮਿਨ ਹੈਸੁਲ ਕੌਮ ਇਨਫਰਾਦੀ ਤੌਰ 'ਤੇ ਥੋੜ੍ਹੇ ਬਹੁਤ ਗਿਣਤੀ ਦੇ ਉਂਗਲੀਆਂ ਉੱਤੇ ਜਿਨ੍ਹਾਂ ਨੂੰ ਗਿਣਿਆ ਜਾ ਸਕੇ ਉਹ ਲੋਕ ਤਾਂ ਹਨ ਜੋ ਰਿਐਕਟ ਕਰਦੇ ਪਏ ਨੇ, ਲੇਕਿਨ ਮਿਨ ਹੈਸਲ ਕੌਮ ਹੁਣ ਤਾਈਂ ਪੰਜਾਬੀ ਕੌਮ ਅਜੇ ਤਾਈਂ ਆਪਣਾ ਰਿਐਕਸ਼ਨ ਨਹੀਂ ਦਿੱਤਾ। ਔਰ ਅਗਰ ਵੇਲਾ ਲੰਘਣ ਤੋਂ ਬਾਅਦ ਉਹ ਰਿਐਕਸ਼ਨ ਦੇਣਾ ਤਾਂ ਉਹ ਰਿਐਕਸ਼ਨ ਲਿੱਤਰਾਂ ਦੀ ਸ਼ਕਲ ਵਿੱਚ ਆਪਣੇ ਸਿਰ ਵਿੱਚ ਮਾਰ ਲਵਿਆ ਹੈ। ਉਸ ਰਿਐਕਸ਼ਨ ਦਾ ਕੋਈ ਫਾਇਦਾ ਨਹੀਂ। ਜੇ ਪਾਣੀ ਸਿਰ ਦੇ ਉੱਤੋਂ ਲੰਘ ਗਿਆ ਤੇ ਕਿਆ ਕੋਈ ਪੰਜਾਬੀ ਸਿਆਸਤਦਾਨ, ਕੋਈ ਵੱਡਾ ਸਹਾਫੀ, ਕੋਈ ਵੱਡਾ ਦਾਨਿਸ਼ਵਰ, ਕੋਈ ਵੱਡਾ ਜਨਾਬ ਐਂਕਰ, ਕੋਈ ਹੋਸਟ, ਕੋਈ ਬਿਜ਼ਨਸਮੈਨ, ਕੋਈ ਕਾਰੋਬਾਰੀ ਬੰਦਾ, ਕੋਈ ਇਨਫਲੂਐਂਸਰ, ਕਿਆ ਉਸ ਵੰਡ ਦੇ ਖਿਲਾਫ ਉਸ ਆਪਣੀ ਜ਼ੁਬਾਨ ਖੋਲ੍ਹੀ ਹੈ ਜਾਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ ਹੋਇਆ?